ਕਿ ਸਿੱਖਾਂ ਦਾ ਸਦਾ ਇਹ ਗਿਲਾ ਰਹਿਣਾ ਆ ਕਿ ਇੰਡੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਜਿਹੜੇ ਹਿੱਸੇ ਆ ਉਹ ਉਹਨੇ ਖੁੱਲੇ ਰੂਪ ਦੇ ਵਿੱਚ ਸਿੱਖਾਂ ਦੇ ਹੱਕ 'ਚ ਨਹੀਂ ਆ ਕੇ ਖੜਦੇ, ਕਿਉਂਕਿ ਸਿੱਖ ਕਿਸੇ ਸਰਕਾਰ ਦੀ ਵਧੀਕੀ ਦੇ ਖਿਲਾਫ ਨਹੀਂਗੇ, ਉਹ ਇਸ ਨਿਜ਼ਾਮ ਦੀ, ਇਸ ਸਟੇਟ ਦੀ ਬੁਨਿਆਦੀ ਹੋਂਦ ਨੂੰ ਸਵਾਲ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰਦੇ ਆ। ਤੇ ਜਿੰਨਾ ਵੀ ਮੌਜੂਦਾ ਸਟੇਟ ਦਾ ਢਾਂਚਾ ਚੱਲ ਰਿਹਾ ਆ ਇੰਡੀਅਨ ਸਟੇਟ ਦਾ, ਉਹ ਸਾਰਾ ਉਹਨਾਂ ਹੀ ਲੀਹਾਂ ਦੇ ਉੱਪਰ ਚੱਲ ਰਿਹਾ ਆ ਜਿਸ ਲੀਹ ਦੇ ਉੱਪਰ ਇੱਥੇ ਬਰਤਾਨਵੀ ਹਾਕਮਾਂ ਨੇ ਖੜਾ ਕੀਤਾ ਸੀਗਾ। ਪਿੱਪਰਵਾਦ ਇੱਕ ਐਸੀ ਵਿਚਾਰਧਾਰਾ ਜਿਹਦਾ ਇਹ ਮੰਨਣਾ ਆ ਕਿ ਮਨੁੱਖ ਜਨਮ ਤੋਂ ਬਰਾਬਰ ਨਹੀਂ ਹਨ। ਕੁਝ ਲੋਕ ਉੱਤਮ ਨੇ, ਕੁਝ ਲੋਕ ਜਿਹੜੇ ਆ ਉਹ ਗੁਲਾਮੀ ਕਰਨ ਦੇ ਵਾਸਤੇ ਪੈਦਾ ਹੋਏ ਆ। ਯੂਨਿਟੀ ਐਂਡ ਇੰਟੈਗ੍ਰਿਟੀ ਇਸ ਤਰ੍ਹਾਂ ਦੇ ਟੂਲ ਡਿਵਾਈਸ ਕੀਤੇ ਗਏ ਆ ਕਿ ਇਹ ਜਿਹੜਾ ਮੌਜੂਦਾ ਇੰਡੀਆ ਦਾ ਖਿੱਤਾ ਆ, ਇਹ ਇੱਕ ਬਹੁਪੰਥੀ ਖਿੱਤਾ ਆ। ਇਹਦੇ ਵਿੱਚ ਬਹੁਤ ਵਿਲੱਖਣ ਸੱਭਿਆਚਾਰ ਨੇ, ਵੱਖ-ਵੱਖ ਬੋਲੀਆਂ ਨੇ, ਲੋਕਾਂ ਦੀਆਂ ਇਤਿਹਾਸਕ ਯਾਦਾਂ ਵੱਖਰੀਆਂ ਨੇ। ਸੋ ਉਸ ਸਾਰੀਆਂ ਪਛਾਣਾਂ ਨੂੰ ਮੇਟ ਕੇ ਇੱਕੋ ਇੰਡੀਅਨ ਪਛਾਣ ਜਾਂ ਹਿੰਦੂਤਵਾਦੀ ਪਛਾਣ ਨੂੰ ਠੋਸਣ ਦਾ ਜਿਹੜਾ ਅਮਲ ਹੈ ਉਹ ਇੰਡੀਅਨ ਨੇਸ਼ਨ ਸਟੇਟ ਬਿਲਡਿੰਗ ਤੇ ਨੈਸ਼ਨਲਿਜ਼ਮ ਦਾ ਪ੍ਰੋਜੈਕਟ ਹੈ। ਕਰੋਨੀ ਕੈਪੀਟਲਿਜ਼ਮ, ਕਿ ਜਿਹਦੇ ਤਹਿਤ ਜਿੰਨੇ ਵੀ ਕੁਦਰਤੀ ਸਰੋਤ ਨੇ ਉਹ ਉਹਨਾਂ ਲੋਕਾਂ ਦੇ ਭਲਾਈ ਦੇ ਵਾਸਤੇ ਨਾ ਲੱਗ ਸਕਣ ਜਿਨ੍ਹਾਂ ਲੋਕਾਂ ਦੇ ਉਹ ਸਰੋਤ ਹੈ, ਉਹ ਕੁਝ ਇੱਕ ਹੱਥਾਂ ਦੇ ਵਿੱਚ ਹੀ ਸੀਮਤ ਜਿਹੜੇ ਆ ਉਹ ਹੋ ਜਾਣ। ਇੰਪੀਰੀਅਲਿਸਟ ਸਟਰਕਚਰ ਨੂੰ, ਪਿੱਪਰਵਾਦ ਨੂੰ, ਨੈਸ਼ਨਲਿਜ਼ਮ ਤੇ ਨੇਸ਼ਨ ਸਟੇਟ ਬਿਲਡਿੰਗ ਨੂੰ ਤੇ ਕਰੋਨੀ ਕੈਪੀਟਲਿਜ਼ਮ ਨੂੰ, ਇਹਨਾਂ ਨੂੰ ਚਾਰਾਂ ਨੂੰ ਤੁਸੀਂ ਇੱਕ ਕੜਾਹੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਲਾ ਲਓ ਤੇ ਉਹਦਾ ਜੋ ਪ੍ਰੋਡਕਟ ਨਿਕਲਦਾ ਹੈ ਉਹ ਇੰਡੀਅਨ ਸਟੇਟ ਹੈ।